बहुत ही सत्कार सहित पंजाब के मुख मंत्री जी नूं बेनती है कि पंजाब के लोग तुहाडे द्वारा लिआंदी गई लैंड पूलिंग पॉलिसी नूं समझना चाहुंदे है, ਉਹਦੇ फायदे समझना चाहुंदे है। इस करके 8 तरीक ਨੂੰ 11 ਵਜੇ ਸ਼ਹਿਨਸ਼ਾਹ ਪੈਲੇਸ ਦੇ ਵਿੱਚ ਅਸੀਂ ਪੱਬਾਂ ਭਾਰ ਹੋ ਕੇ ਬਿਲਕੁਲ ਲੁਧਿਆਣੇ ਉਹਨਾਂ ਦਾ ਇੰਤਜ਼ਾਰ ਕਰਾਂਗੇ। ਸੋ ਅੱਜ ਅਸੀਂ ਇਹਨਾਂ ਨੂੰ ਸੰਵਾਦ ਰਚਾਉਣ ਲਈ ਸੱਦਾ ਦੇ ਰਹੇ ਹਾਂ ਤੇ ਇਹ ਇੱਕ ਸਲੀਕਾ ਵੀ ਹੈ ਸੱਭਿਅਕ ਲੋਕਾਂ ਦਾ। ਉਹ ਆਪਦੇ ਪਿੰਡ ਦਾ ਨਾਂ ਨਹੀਂ ਦੱਸ ਸਕਦੇ ਵੀ ਅਸੀਂ ਇੱਥੇ ਜੰਮੇ ਸੀਗੇ, ਉਹਨਾਂ ਨਾਲ ਉਹਨਾਂ ਦਾ ਉੱਥੇ ਪਿੰਡ ਮੌਜੂਦ ਹੀ ਨਹੀਂ ਰਿਹਾ। ਹਾਂ, ਉਹ ਵਿਰਸਾ ਟੁੱਟ ਗਿਆ ਉਹਨਾਂ ਨਾਲੋਂ। ਸੋ ਇਹ ਜਿਹੜਾ ਹਮਲਾ ਹੈਗਾ ਇਹ ਸਾਡੇ ਸੱਭਿਆਚਾਰ ਤੇ ਆ, ਸਾਡੀ ਬੋਲੀ ਤੇ ਆ, ਸਾਡੇ ਵਿਰਾਸਤ ਤੇ ਆ, ਸਾਡੀ ਤੇ ਸਾਡੇ ਸੰਸਕਾਰਾਂ ਤੇ ਹੈ, ਸਾਡੀ ਹੋਂਦ ਤੇ ਹੈ। ਜਿਹੜਾ ਵੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ 'ਚ ਖੜਾ ਸਾਡਾ ਖੁੱਲਾ ਸੱਦਾ ਹੈ। ਕਹਿੰਦਾ ਆ ਬਾਈ ਜੀ ਖੜੇ ਨੇ ਮੇਰੇ ਨਾਲ ਮਲਕ ਪਿੰਡ ਤੋਂ, ਇਹਨਾਂ ਦੇ ਪਿੰਡ ਦਾ ਬੰਦਾ 11 ਜੂਨ ਨੂੰ ਉਹਨੂੰ ਅਟੈਕ ਹੋ ਗਿਆ ਸੀ। ਉਸੇ ਦਿਨ ਉਹਦੀ 10 ਕਿੱਲੇ ਜ਼ਮੀਨ ਸੀ ਔਰ ਉਹ ਹਸਪੀਟਲ ਦੇ ਵਿੱਚ ਉਹਦੀ ਡੈਥ ਹੋ ਗਈ ਰਾਤ। ਅੱਜ ਸੰਸਕਾਰ ਹੈ ਇਸੇ ਸਦਮੇ ਦੇ ਕਰਕੇ। ਬਿਲਕੁਲ 101%। ਤੁਸੀਂ ਜਿਨ੍ਹਾਂ ਨੂੰ ਸੱਦਾ ਦੇ ਰਹੇ ਹੋ, ਲੋਕ ਕਹਿ ਰਹੇ ਨੇ ਉਹਨਾਂ ਦੇ ਤਾਂ ਹੱਥ ਹੀ ਕੁਝ ਨਹੀਂ, ਹੱਥ ਤਾਂ ਸਾਰਾ ਕੁਝ ਦਿੱਲੀ ਵਾਲਿਆਂ ਦੇ। ਇੱਥੇ ਜਿਹੜੇ ਪੰਜਾਬ 'ਚ ਪਰਫਾਰਮੇ ਵੀ ਵੰਡੇ ਜਾ ਰਹੇ ਨੇ ਉਹ ਤਾਂ ਆਪ ਹਿੰਦੀ 'ਚ ਨੇ, ਦਿੱਲੀ ਵਾਲਿਆਂ ਨੂੰ ਨਹੀਂ ਸੱਦਾ। ਤੁਹਾਨੂੰ ਲੱਗਦਾ ਪਾਲਿਸੀ ਪੰਜਾਬ 'ਚ ਬਣੀ ਹੈ? ਨਹੀਂ ਜੀ, ਪਾਲਿਸੀ ਤਾਂ ਦਿੱਲੀ ਵਾਲਿਆਂ ਨੇ ਹੀ ਬਣਾਈ ਹੈ। ਫਿਰ ਜਵਾਬ ਉਹਨਾਂ ਤੋਂ ਨਹੀਂ ਲੈਣਾ ਚਾਹੀਦਾ? ਦੇਖੋ ਉਹਨਾਂ ਨੇ ਆਉਣਾ ਹੀ ਨਹੀਂ। ਗੱਲ ਇਹ ਹੈ ਵੀ ਸੰਵਿਧਾਨਕ ਅਹੁਦਿਆਂ ਤੇ ਤਾਂ ਇਹ ਬੈਠੇ ਆ ਨਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਲੈਂਡ ਪੂਲਿੰਗ 2025 ਨੀਤੀ ਜਿੱਥੇ ਸਰਕਾਰ ਦੇ ਲਈ ਦਿੱਕਤ ਖੜੀ ਕਰ ਰਹੀ ਹੈ, ਉੱਥੇ ਹੀ ਕਿਸਾਨ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ ਉਲੀਕ ਰਹੇ ਨੇ, ਸੰਘਰਸ਼ ਕਰ ਰਹੇ ਨੇ। ਵੱਖ-ਵੱਖ ਜਥੇਬੰਦੀਆਂ ਵੀ ਸਾਥ ਦੇ ਰਹੀਆਂ ਨੇ। ਮੇਰੇ ਨਾਲ ਬਾਈ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਤੋਂ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਬਾਈ ਜੀ, ਰਾਹ ਤਾਂ ਇਖਤਿਆਰ ਕਰ ਲਿਆ ਹੁਣ ਸੰਘਰਸ਼ ਕਰਨ ਦਾ, ਤੇ ਕੀ ਲੱਗਦਾ ਹੈ ਕਿ ਮੀਟਿੰਗ ਕਿੰਨੀ ਕੁ ਦੂਰ ਹੈ ਜਾਂ ਫਿਰ ਇਹ ਰੱਦ ਹੋਣ ਵਾਲੀ ਗੱਲ ਕਿੰਨੀ ਕੁ ਦੂਰ ਜਾਪਦੀ ਹੈ ਹਾਲੇ? ਦੇਖੋ, ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਇਸ ਵਾਰ ਇਹੋ ਜਿਹੀ ਸੱਟ ਮਾਰੀ ਹੈ ਲੋਕਾਂ ਤੇ, ਜਿਹਦੇ ਵਿੱਚ ਪੂਰੇ ਪਿੰਡ ਦੇ ਉੱਤੇ ਇੱਕ ਹੱਲਾ ਬੋਲਿਆ। ਉਹਦੇ 'ਚ ਕਿਸਾਨ ਵੀ ਆਉਂਦਾ, ਮਜ਼ਦੂਰ ਵੀ ਆਉਂਦਾ, ਉਹਦੇ ਚਾੜਤੀਆ ਵੀ ਆਉਂਦਾ, ਸਹਾਇਕ ਧੰਦਿਆਂ ਨਾਲ ਤੇ ਦੁਕਾਨਦਾਰੀ ਨਾਲ, ਕਿਸਾਨੀ ਨਾਲ ਜੁੜੇ ਹੋਏ ਸੰਦਾਂ ਦੀ ਲਾ ਲਓ, ਦਵਾਈਆਂ ਦੀ, ਖਾਦਾਂ ਦੀ ਲਾ ਲਓ, ਉਹ ਸਾਰਿਆਂ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੈਗੀ ਆ ਉਹ ਸਰਕਾਰ ਨੇ ਕੀਤੀ ਹੈ। ਸੋ ਸਰਕਾਰ ਦਾ ਜਿਹੜਾ ਤਰੀਕਾਕਾਰ ਸੀਗਾ ਉਹ ਬੇਹੱਦ ਖਤਰਨਾਕ ਸੀ। ਜਿਸ ਵੇਲੇ ਖੇਤਾਂ 'ਚ ਪੂਰਾ ਕੰਮ ਸੀ, ਮੱਕੀਆਂ ਸੰਭਾਲਣ ਵਾਲੀਆਂ ਸੀ, ਠੀਕ ਹੈ ਜੀ, ਝੋਨੇ ਲੱਗਣ ਦੀ ਸ਼ੁਰੂਆਤ ਹੋ ਗਈ ਸੀ, ਪੂਰੀ ਬਿਜਲੀ ਦੇ ਰਹੀ ਸੀ ਸਰਕਾਰ ਕਿ ਮਤਲਬ ਕਿਸਾਨ ਉੱਧਰ ਉਲਝ ਜਾਣ। ਉਸ ਵੇਲੇ ਉਹਨਾਂ ਨੇ ਇੱਕ ਹੱਲਾ ਬੋਲਿਆ ਔਰ ਜਿਵੇਂ ਕੱਛ 'ਚੋਂ ਮੂਲੀ ਕੱਢ ਮਾਰੀ ਦੀ ਆ ਨਾ, ਇਸ ਤਰੀਕੇ ਨਾਲ ਸਰਕਾਰ ਇਹ ਬਿੱਲ ਲੈ ਕੇ ਆਈ ਹੈ ਨਾ। ਬਿੱਲ ਲਿਆਉਣ ਤੋਂ ਪਹਿਲਾਂ ਸਰਕਾਰ ਨੇ ਅੰਦਰ ਖਾਤੇ ਪੂਰੀ ਤਿਆਰੀ ਕੀਤੀ, ਠੀਕ ਹੈ ਜੀ, ਪਰੰਤੂ ਬਗੈਰ ਕੋਈ ਸੋਸ਼ਲ ਸਰਵੇ ਕੀਤੇ, ਬਗੈਰ ਕੋਈ ਆਰਥਿਕ ਸਰਵੇ ਕੀਤੇ, ਬਗੈਰ ਕੋਈ ਇਨਵਾਇਰਮੈਂਟਲ ਇੰਪੈਕਟ ਦੇ ਜਾਣੇ ਉਹ ਇਹ ਪਾਲਿਸੀ ਲੈ ਕੇ ਆ ਗਏ। ਕੋਈ ਲੋਕਾਂ ਨਾਲ ਸਲਾਹ ਨਹੀਂ ਜਿਨ੍ਹਾਂ ਨੂੰ ਉਜਾੜਨਾ ਹੈ, ਕਿਉਂਕਿ ਦੇਖੋ 162 63 64 ਪਿੰਡ ਨੇ, ਉਹਦੇ ਵਿੱਚ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨੇ ਤੇ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਨੇ। ਇੱਕ ਤਰ੍ਹਾਂ ਨਾਲ 20,000 ਕਿਸਾਨ 20,000 ਮਜ਼ਦੂਰ ਉਜੜਨਾ। ਸੋ 5G ਵੀ ਲਾਈਏ ਤਾਂ ਮਤਲਬ ਕਿੰਨੇ ਬੰਦੇ ਬਣ ਜਾਂਦੇ ਨੇ? 2 ਲੱਖ ਬੰਦਾ ਹੋ ਗਿਆ, ਠੀਕ ਹੈ। ਸੋ ਸਰਕਾਰ ਦਾ ਹੱਲਾ ਬਹੁਤ ਹੀ ਬਦਨੀਤੀ ਨਾਲ ਸਰਕਾਰ ਇਹ ਲੈ ਕੇ ਆਈ ਹੈ। ਪਰੰਤੂ ਜਿਹੜੇ ਲੋਕ ਨੇ, ਦੇਖੋ ਕਿਸਾਨ ਆਗੂ ਪਹਿਲਾਂ ਹੀ ਸਾਰੀਆਂ ਗੱਲਾਂ ਜਾਣਦੇ ਨੇ ਔਰ ਜਿਹੜੇ ਸਾਡੇ ਇਨਵਾਇਰਮੈਂਟਲ ਚਿੰਤਕ ਨੇ, ਠੀਕ ਹੈ, ਜਾਂ ਮਤਲਬ ਸਾਡੇ ਕੋਈ ਪੰਜਾਬ ਦੇ ਬੁੱਧੀਜੀਵੀ ਨੇ, ਕਿਉਂਕਿ ਇਹ ਪਹਿਲੀ ਵਾਰੀ ਹੱਲਾ ਨਹੀਂ ਹੋ ਰਿਹਾ, ਇਹ ਲਗਾਤਾਰ ਹੁੰਦਾ ਹੈ, ਹਰ ਸਰਕਾਰ ਨੇ ਕੀਤਾ। ਸੋ ਇਹਦਾ ਮਾਕੂਲ ਜਵਾਬ ਲੋਕ ਦੇਣਗੇ, ਥੋੜਾ ਜਿਹਾ ਸੰਭਲਣ 'ਚ ਸਮਾਂ ਲੱਗਦਾ। ਅੱਛਾ, ਇੱਕ ਚੀਜ਼ ਹੈ ਤੁਸੀਂ ਅੱਜ ਜ਼ਿਕਰ ਕੀਤਾ ਕਿ ਤੁਸੀਂ ਸੱਦਾ ਦੇ ਰਹੇ ਹੋ ਮੁੱਖ ਮੰਤਰੀ ਨੂੰ, ਉਹ ਜਰਾ ਚਾਨਣਾ ਪਾ ਦਿਓ ਕਿ ਕੀ ਸੱਦਾ ਹੈ। ਸ਼ਾਇਦ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚ ਜੇ, ਅਗਲੇ ਮਨ ਬਣਾ ਲੈਣ ਵੀ ਭਾਈ ਇਹਨਾਂ ਨੂੰ ਨਹੀਂ ਪਤਾ ਪਾਲਿਸੀ 'ਚ ਚੰਗਾ ਕੀ ਹੈ, ਤੁਹਾਨੂੰ ਉਦਣ ਸਮਝਾਉਣ ਆਉਣ ਤੇ ਤੁਸੀਂ ਸ਼ਾਮ ਨੂੰ ਹੀ ਸਾਈਨ ਕਰਕੇ ਆਪਣੀਆਂ ਜ਼ਮੀਨਾਂ ਉਹਨਾਂ ਦੇ ਹੱਥ ਫੜਾ ਦਿਓ। ਦੱਸਿਓ ਕੀ ਸਾਰਾ ਪ੍ਰੋਗਰਾਮ। ਦੇਖੋ, ਇਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਜਿਹੜੇ ਮਤਲਬ ਸਰਕਾਰੀ ਪੱਖ ਦੇ ਲੋਕ ਨੇ ਜਾਂ ਸਰਕਾਰ 'ਚ ਬੈਠੇ ਲੋਕ ਨੇ, ਉਹ ਸਾਡੇ ਕਿਸਾਨ ਆਗੂਆਂ ਨੂੰ ਬਲੇਮ ਦੇ ਰਹੇ। ਉਹ ਆਪਦੇ ਨਾਲ ਦੀਆਂ ਮਤਲਬ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਸੱਤਾ 'ਚ ਰਹੀਆਂ ਨੇ, ਉਹਨਾਂ ਨੂੰ ਬਲੇਮ ਦੇ ਰਹੇ ਨੇ ਕਿ ਇਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ, ਠੀਕ ਹੈ। ਸੋ ਇਸ ਕਰਕੇ ਅਸੀਂ ਇਹ ਗੱਲ ਸੋਚੀ, ਲੁਧਿਆਣੇ ਦੇ ਜਿਹੜੇ ਮਤਲਬ ਸੰਘਰਸ਼ੀ ਲੋਕ ਨੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਆਈ ਹੈ, ਕਿਉਂਕਿ ਮੈਨੂੰ
ਜਲੰਧਰ ਵੀ ਆਉਣ ਦਾ ਮੌਕਾ ਮਿਲਿਆ, ਮੋਗੇ ਜਾਣ ਦਾ ਵੀ ਮਿਲਿਆ ਹੈ ਨਾ, ਤੇ ਮਹਾਲੀ ਵੀ ਜਾਣ ਦਾ ਮੌਕਾ ਮਿਲਿਆ। ਫੋਨ ਤੇ ਲਗਭਗ ਜਿੱਥੋਂ ਦੀ ਵੀ ਜ਼ਮੀਨ ਆਈ ਆ ਉੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਹੋਈ, ਕਿਉਂਕਿ ਸ਼ੁਰੂਆਤ ਦੇ ਵਿੱਚ ਮਤਲਬ ਸਾਨੂੰ ਇੱਕ ਕਹਿ ਲਓ ਵੀ ਤੁਹਾਡੇ ਜ਼ਰੀਏ ਲੋਕਾਂ ਤੱਕ ਪਹੁੰਚਣ ਦਾ ਮੌਕਾ ਮਿਲਿਆ ਸੀ। ਸੋ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਸਲਾਹ ਕਰਕੇ ਇੱਕ ਜਿਹੜਾ ਗੈਪ ਲੱਗ ਰਿਹਾ, ਕਮਿਊਨੀਕੇਸ਼ਨ ਗੈਪ, ਹਾਂ, ਉਹਨੂੰ ਖਤਮ ਕਰੀਏ। ਮੁੱਖ ਮੰਤਰੀ ਸਾਹਿਬ ਆ ਕੇ ਦੱਸਣ ਵੀ ਇਹ ਜਿਹੜੀ ਪਾਲਿਸੀ ਹੈਗੀ ਹੈ ਇਹ ਕਿਸ ਤਰ੍ਹਾਂ ਮਤਲਬ ਪੰਜਾਬ ਦੇ ਘਰਾਂ ਲਈ, ਜਿਨ੍ਹਾਂ ਨੂੰ ਘਰ ਚਾਹੀਦੇ ਨੇ, ਲੋੜਵੰਦ ਲੋਕਾਂ ਲਈ। ਦੇਖੋ ਘਰ ਜਿਹੜਾ ਹੈਗਾ ਉਹ ਰਿਆਇਤੀ ਦਰਾਂ ਤੇ ਮਿਲਣਾ ਚਾਹੀਦਾ ਨਾ, ਪੈਸਾ ਤਾਂ ਲੋਕਾਂ ਕੋਲੇ ਹੈ ਨਹੀਂ ਅੱਜ। ਉਹਦੇ 'ਚ ਕੁਝ ਚੰਕ ਉਹਨਾਂ ਲੋਕਾਂ ਲਈ ਵੀ ਰੱਖਣਾ ਹੁੰਦਾ ਜਿਹੜੇ ਬਿਲਕੁਲ ਹੀ ਬੈਕਵਰਡ ਨੇ, ਬਿਲਕੁਲ ਇਕਨੋਮੀ ਦੇ ਪੱਖੋਂ ਹੇਠਾਂ ਨੇ ਬਹੁਤ ਜ਼ਿਆਦਾ। ਹਾਂਜੀ, ਉਹ ਗੱਲ ਵੀ ਹੈ। ਦੂਸਰੀ ਗੱਲ ਇਹ ਹੈਗੀ ਆ ਵੀ ਜਿਨ੍ਹਾਂ ਲੋਕਾਂ ਨੇ ਇੱਥੋਂ ਪ੍ਰਵਾਸ ਕਰਨਾ ਜਾਂ ਉੱਜੜਨਾ, ਪਿੰਡ ਛੱਡ ਕੇ ਜਾਣਾ ਹੈ, ਠੀਕ ਹੈ, ਉਹ ਕੀ ਕਰਨਗੇ? ਜਿਹੜਾ ਕਿਸਾਨ ਹੈ ਉਹ ਮਾਹਿਰ ਕਾਹਦੇ 'ਚ ਹੈ? ਠੀਕ ਹੈ ਜੀ, ਉਹਦੇ ਕੋਲੇ ਤਜਰਬਾ ਕਾਹਦਾ ਹੈ ਖੇਤੀ ਕਰਨ ਦਾ? ਉਹ ਵਪਾਰ ਨਹੀਂ ਕਰ ਸਕਦਾ, ਉਹ ਬਿਲਡਿੰਗਾਂ ਦਾ ਠੇਕੇਦਾਰ ਨਹੀਂ ਬਣ ਸਕਦਾ। ਠੀਕ ਹੈ, ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਬਠਿੰਡਾ ਛਾਉਣੀ ਦੀ ਜਾਂ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਲਈ ਗਈ, ਉਸ ਏਰੀਏ 'ਚ ਮੈਂ ਘੁੰਮ ਕੇ ਦੇਖਿਆ 25% ਕਿਸਾਨਾਂ ਨੇ ਦੁਬਾਰਾ ਜ਼ਮੀਨ ਲਈ ਹੈ, 75% ਕਿਸਾਨ ਦੁਬਾਰਾ ਜ਼ਮੀਨ ਹੀ ਨਹੀਂ ਲੈ ਸਕੇ। ਆਪਾਂ ਵੀਡੀਓ ਦੇਖੀ ਆ ਵੀ ਮੁਹਾਲੀ 'ਚ ਉਜੜੇ ਹੋਏ ਜਿਹੜੇ ਲੋਕ ਸੀਗੇ ਜਿਨ੍ਹਾਂ ਦੀ ਜ਼ਮੀਨ ਚਲੀ ਗਈ, ਉਹ ਅੱਜ ਰੇਹੜੀਆਂ ਵੀ ਲਾ ਰਹੇ ਨੇ, ਉਹ ਹੋਟਲਾਂ ਦੇ ਬਾਹਰ ਖੜ ਰਹੇ ਨੇ, ਉਹ ਕਾਰਾਂ ਦੀ ਪਾਰਕਿੰਗ ਲੈ ਰਹੇ ਨੇ। ਠੀਕ ਹੈ, ਸੋ ਉਹ ਉਜੜ ਗਏ ਇੱਕ ਤਰ੍ਹਾਂ ਨਾਲ। ਕਿੱਥੇ ਉਹ ਸਰਦਾਰ ਸੀ? ਠੀਕ ਹੈ, ਉਹ ਆਪਦੇ ਪਿੰਡ ਦਾ ਨਾਂ ਨਹੀਂ ਦੱਸ ਸਕਦੇ ਵੀ ਅਸੀਂ ਇੱਥੇ ਜੰਮੇ ਸੀਗੇ। ਉਹਨਾਂ ਨਾਲ ਉਹਨਾਂ ਦਾ ਉੱਥੇ ਪਿੰਡ ਮੌਜੂਦ ਹੀ ਨਹੀਂ ਰਿਹਾ। ਹਾਂ, ਉਹ ਵਿਰਸਾ ਟੁੱਟ ਗਿਆ ਉਹਨਾਂ ਨਾਲੋਂ। ਸੋ ਇਹ ਜਿਹੜਾ ਹਮਲਾ ਹੈਗਾ ਇਹ ਸਾਡੇ ਸੱਭਿਆਚਾਰ ਤੇ ਆ, ਸਾਡੀ ਬੋਲੀ ਤੇ ਆ, ਸਾਡੇ ਵਿਰਾਸਤ ਤੇ ਆ, ਸਾਡੀ ਤੇ ਸਾਡੇ ਸੰਸਕਾਰਾਂ ਤੇ ਹੈ, ਸਾਡੀ ਹੋਂਦ ਤੇ ਹੈ। ਠੀਕ ਹੈ, ਲੋੜ ਹੀ ਨਹੀਂ ਜਿਸ ਚੀਜ਼ ਦੀ। ਠੀਕ ਹੈ, ਪਹਿਲਾ ਸਵਾਲ ਤਾਂ ਇਹ ਆਉਂਦਾ ਹੈ ਕਿ ਇੰਨੇ ਘਰਾਂ ਦੀ ਲੋੜ ਕਿੱਥੇ ਆ? ਇੱਧਰ ਬਾਲੀ ਸਾਹਿਬ ਕਹਿ ਰਹੇ ਨੇ, ਕਹਿੰਦੇ ਸਾਨੂੰ ਲੋਕ ਕਹਿ ਹੀ ਬਹੁਤ ਰਹੇ ਨੇ ਵੀ ਸਾਨੂੰ ਘਰਾਂ ਦੀ ਲੋੜ ਹੈ, ਉਹ ਵੀ ਸਰਕਾਰੀ ਐਦਾਂ ਪੁੱਡਾ ਗਲਾਡਾ ਗਮਾਡਾ ਦੇ ਵਿੱਚ। ਦੇਖੋ ਗੱਲ ਇਹ ਆ ਵੀ 8 ਤਰੀਕ ਨੂੰ ਬਾਲੀ ਸਾਹਿਬ ਉੱਥੇ ਉਹ ਬੰਦੇ ਵੀ ਲੈ ਆਉਣ, ਉਹ ਥੱਲਿਓਂ ਚੀਕ ਕੇ ਕਹਿਣ ਜੀ ਸਾਨੂੰ ਤਾਂ ਘਰ ਚਾਹੀਦਾ। ਇੱਕ ਵਾਰੀ ਸਿੱਧਾ ਹੀ ਸੰਬੋਧਨ ਹੋ ਕੇ ਤੁਸੀਂ ਕਹਿ ਹੀ ਦਿਓ ਕਿਹਨੂੰ ਸੱਦਾ ਦੇਣਾ ਚਾਹੁੰਦੇ ਹੋ। ਨਹੀਂ, ਠੀਕ ਹੈ, ਦੇਖੋ ਜਿਹੜਾ ਵੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ 'ਚ ਖੜਾ, ਸਾਡਾ ਖੁੱਲ੍ਹਾ ਸੱਦਾ ਹੈ ਕਿ ਅਸੀਂ ਬਹੁਤ ਹੀ ਸੱਭਿਅਕ ਤਰੀਕੇ ਦੇ ਨਾਲ, ਦੇਖੋ ਜਿਹੜਾ ਸੰਵਾਦ ਹੈ, ਇਹ ਸਰਕਾਰ ਤਾਂ ਆਈ ਸੰਵਾਦ ਨਾਲ ਹੈ ਨਾ, ਇਹਨਾਂ ਨੇ ਲੋਕਾਂ ਨਾਲ ਸੰਵਾਦ ਰਚਾਇਆ। ਗੁਰੂ ਨਾਨਕ ਜੀ ਦਾ ਤਰੀਕਾ ਇਹੀ ਹੈ ਕਿ ਆਪਾਂ ਵਿਚਾਰ ਚਰਚਾ ਹੀ ਕਰੀਏ, ਵਿਚਾਰ ਗੋਸ਼ਟੀ ਦਾ ਰਾਹ ਦੱਸ। ਦੇਖੋ ਗੱਲ ਇਹ ਹੈ, ਗੁਰੂ ਨਾਨਕ ਦੇ ਤਾਂ ਅਸੀਂ ਪੈਰਾਂ ਵਰਗੇ ਵੀ ਨਹੀਂ, ਹੈ ਨਾ, ਪਰ ਇਹ ਸਰਕਾਰ ਇਹ ਦਾਅਵੇ ਕਰਕੇ ਆਈ ਵੀ ਆਪਾਂ ਸੰਵਾਦ ਰਚਾਈਏ, ਸਾਡੇ ਕੋਲੇ ਹਰੇਕ ਸਮੱਸਿਆ ਦਾ ਹੱਲ ਹੈ, ਤੁਹਾਡਾ ਕਰਜ਼ਾ ਖਤਮ ਕਰ ਦਿਆਂਗੇ, ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ। ਠੀਕ ਹੈ ਨਾ ਜੀ, ਤਾਂ ਇਹ ਉਸ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੋਕ ਨੇ। ਸੋ ਅੱਜ ਅਸੀਂ ਇਹਨਾਂ ਨੂੰ ਸੰਵਾਦ ਰਚਾਉਣ ਲਈ ਸੱਦਾ ਦੇ ਰਹੇ ਹਾਂ, ਤੇ ਇਹ ਇੱਕ ਸਲੀਕਾ ਵੀ ਹੈ ਸੱਭਿਅਕ ਲੋਕਾਂ ਦਾ। ਠੀਕ ਹੈ, ਸੋ ਇਹ ਕਹਿ ਰਹੇ ਨੇ ਵੀ ਪਾਲਿਸੀ ਹੈ ਬਹੁਤ ਵਧੀਆ, ਤੇ ਕਿਸਾਨ ਤੇ ਦੂਜੀਆਂ ਪੋਲੀਟੀਕਲ ਪਾਰਟੀਆਂ ਗੁੰਮਰਾਹ ਕਰ ਰਹੀਆਂ। ਸੋ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਆਓ ਤੁਸੀਂ ਦੱਸੋ, ਉਸ ਦਿਨ ਤੁਸੀਂ ਸਾਰੇ ਹੋਵੋਗੇ। ਦੇਖੋ ਅੱਜ ਤਕਨੀਕ ਬਹੁਤ ਅੱਗੇ ਚਲੀ ਗਈ। ਠੀਕ ਹੈ, ਤੁਸੀਂ ਹੋਵੋਗੇ ਤਾਂ ਦੁਨੀਆ ਦੇ ਹਰ ਕੋਨੇ 'ਚ ਬੈਠਾ ਪੰਜਾਬੀ ਦੇਖੂਗਾ ਵੀ ਕਿਸਾਨ ਮੂਹਰੇ ਬੈਠੇ ਨੇ, ਕਿਸਾਨਾਂ ਦੇ ਆਗੂ ਵੀ ਬੈਠੇ ਨੇ, ਪੰਜਾਬ ਦੇ ਚਿੰਤਕ ਵੀ ਬੈਠੇ ਨੇ, ਜ਼ਮੀਨਾਂ ਦੇ ਮਾਲਕ ਵੀ ਬੈਠੇ ਨੇ, ਵੀ ਕਿਵੇਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਫਿਕਰ ਲਾ ਰਹੇ ਆ। ਠੀਕ ਹੈ, ਕਿਵੇਂ ਮਤਲਬ ਉਹ ਦੱਸ ਰਹੇ ਆ ਵੀ ਇਹ ਤੁਹਾਡੇ ਭਲੇ ਦੀ ਪਾਲਿਸੀ ਹੈ। ਕਿੰਨੀ ਤਰੀਕ ਨੂੰ ਕਿੱਥੇ ਆਉਣ ਮੁੱਖ ਮੰਤਰੀ ਸਾਹਿਬ? 8 ਤਰੀਕ ਨੂੰ ਸ਼ਹਿਨਸ਼ਾਹ ਪੈਲਸ ਲੁਧਿਆਣੇ 11 ਵਜੇ ਪੱਬਾਂ ਭਰ ਹੋ ਕੇ ਇੰਤਜ਼ਾਰ ਕਰਾਂਗੇ। ਉਹਦੇ ਨਾਲ ਹੀ ਯੂਨੀਵਰਸਿਟੀ 'ਚ ਮੁੱਖ ਮੰਤਰੀ ਸਾਹਿਬ ਨੇ ਕੇਰਾਂ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ। ਫਿਰ ਕਿਸ ਤਰ੍ਹਾਂ ਨੱਚੇ ਸੀ ਸਟੇਜ ਤੇ ਇਹ ਵੀ ਉਹ ਆਇਆ ਨਹੀਂ। ਠੀਕ ਹੈ, ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ, ਲੋਕਾਂ ਦੇ ਜਿਹੜੇ ਸ਼ੰਕੇ ਨੇ ਉਹ ਨਿਵਰਤ ਕਰੋ, ਲੋਕਾਂ ਦੀਆਂ ਚਿੰਤਾਵਾਂ, ਉਹਨਾਂ ਨੂੰ ਹੌਲ ਪੈਂਦਾ। ਆ ਬਾਈ ਜੀ ਖੜੇ ਨੇ ਮੇਰੇ ਨਾਲ ਮਲਕ ਪਿੰਡ ਤੋਂ, ਇਹਨਾਂ ਦੇ ਪਿੰਡ ਦਾ ਬੰਦਾ 11 ਜੂਨ ਨੂੰ ਜੋਧਾਂ ਦੀ ਧਰਤੀ ਤੇ ਜਿਹੜਾ ਇਕੱਠ ਹੋਇਆ ਸੀਗਾ ਲੈਂਡ ਪੂਲਿੰਗ ਦੇ ਖਿਲਾਫ, 10 ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆਏ ਸੀ, ਉਹਨੂੰ ਅਟੈਕ ਹੋ ਗਿਆ ਸੀ ਉਸ ਦਿਨ। ਉਸੇ ਦਿਨ ਉਹਦੀ 10 ਕਿੱਲੇ ਜ਼ਮੀਨ ਸੀ ਔਰ ਉਹ ਹਸਪੀਟਲ ਦੇ ਵਿੱਚ ਉਹਦੀ ਡੈਥ ਹੋ ਗਈ ਰਾਤ। ਅੱਜ ਸੰਸਕਾਰ ਹੈ ਇਸੇ ਸਦਮੇ ਦੇ ਕਰਕੇ। ਬਿਲਕੁਲ 101%, ਕਿਉਂਕਿ ਸੇਮ ਡੇ ਉਸੇ ਦਿਨ ਅਟੈਕ ਹੋਇਆ, ਉਹਦੀ 10 ਕਿੱਲੇ ਜ਼ਮੀਨ ਆਉਂਦੀ ਹੈ। ਇਹ ਗੱਲ ਸੱਚੀ ਦੱਸ ਰਹੇ ਨੇ? ਹਾਂਜੀ।
3 ਵਜੇ ਸੰਸਕਾਰ ਆ ਜਨੇ ਅੱਛਾ ਕੀ ਨਾਮ ਸੀ ਉਹਨਾਂ ਦਾ? ਲਖਵੀਰ ਸਿੰਘ ਉੱਪਲ। ਲਖਵੀਰ ਸਿੰਘ, ਉਹਨਾਂ ਨੂੰ ਸ਼ਰਧਾਂਜਲੀ ਹੈ ਸਾਡੇ ਸਾਰੇ ਗਰੁੱਪ ਦੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ। ਬਿਲਕੁਲ। ਸੋ ਕਹਿਣ ਦਾ ਭਾਵ ਵੀ ਲੋਕ ਜਿਹੜੇ ਨੇ ਬੇਹੱਦ ਚਿੰਤਤ ਨੇ। ਸੋ ਮੁੱਖ ਮੰਤਰੀ ਸਾਹਿਬ ਖੁਦ ਆਉਣ, ਜੇ ਉਹਨਾਂ ਕੋਲੇ ਸਮਾਂ ਨਹੀਂ, ਕਹਿੰਦੇ ਉਹਨਾਂ ਕੋਲੇ ਸਮਾਂ ਨਹੀਂ ਸੀ, ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਪਾਵਰਾਂ ਸੀਗੀਆਂ ਗਲਾਡਾ ਗਮਾਡਾ ਦੀਆਂ ਚੇਅਰਮੈਨੀ ਹੈ ਨਾ, ਉਹ ਚੀਫ ਸੈਕਟਰੀ ਨੂੰ ਦੇਤੀ। ਫਿਰ ਚੀਫ ਸੈਕਟਰੀ ਸਾਹਿਬ ਨੂੰ ਭੇਜ ਦੇਣ, ਠੀਕ ਹੈ। ਫਿਰ ਇਹਦੇ ਤੋਂ ਇਲਾਵਾ 2-3 ਮੰਤਰੀ ਚੀਮਾ ਜੀ ਨੇ, ਹਰਦੀਪ ਮੁੰਡੀਆਂ ਜੀ ਨੇ। ਆਖਰੀ ਸਵਾਲ ਹੈ ਮੇਰਾ, ਮੈਂ ਚਾਹੁੰਦਾ ਸਮਾਂ ਦਾ ਖਿੱਚਿਆ ਜਾਵੇ ਜ਼ਿਆਦਾ। ਤੁਸੀਂ ਜਿਨ੍ਹਾਂ ਨੂੰ ਸੱਦਾ ਦੇ ਰਹੇ ਹੋ, ਲੋਕ ਕਹਿ ਰਹੇ ਨੇ ਉਹਨਾਂ ਦੇ ਤਾਂ ਹੱਥ ਹੀ ਕੁਝ ਨਹੀਂ, ਹੱਥ ਤਾਂ ਸਾਰਾ ਕੁਝ ਦਿੱਲੀ ਵਾਲਿਆਂ ਦੇ। ਇੱਥੇ ਜਿਹੜੇ ਪੰਜਾਬ 'ਚ ਪਰਫਾਰਮੇ ਵੀ ਵੰਡੇ ਜਾ ਰਹੇ ਨੇ ਉਹ ਤਾਂ ਆਪ ਹਿੰਦੀ 'ਚ ਨੇ, ਦਿੱਲੀ ਵਾਲਿਆਂ ਨੂੰ ਨਹੀਂ ਸੱਦਾ। ਦੇਖੋ, ਖਾਣ ਪੀਣ ਨੂੰ ਬਾਂਦਰੀ, ਟੰਬੇ ਖਾਣ ਨੂੰ ਰਿੱਛ, ਠੀਕ ਹੈ। ਸੋ ਉਹ ਜਿਹੜੇ ਹੈਗੇ ਆ ਉਹ ਕੇਵਲ ਮਲਾਈ ਲਾਉਣ ਵਾਲੇ ਨੇ, ਉਹਨਾਂ ਨੇ ਮੂਹਰੇ ਨਹੀਂ ਆਉਣਾ। ਤੁਹਾਨੂੰ ਲੱਗਦਾ ਪਾਲਿਸੀ ਪੰਜਾਬ 'ਚ ਬਣੀ ਹੈ? ਨਹੀਂ ਜੀ, ਪਾਲਿਸੀ ਤਾਂ ਦਿੱਲੀ ਵਾਲਿਆਂ ਨੇ ਹੀ ਬਣਾਈ ਹੈ। ਫਿਰ ਜਵਾਬ ਉਹਨਾਂ ਤੋਂ ਨਹੀਂ ਲੈਣਾ ਚਾਹੀਦਾ? ਦੇਖੋ, ਉਹਨਾਂ ਨੇ ਆਉਣਾ ਹੀ ਨਹੀਂ। ਗੱਲ ਇਹ ਹੈ ਵੀ ਸੰਵਿਧਾਨਕ ਅਹੁਦਿਆਂ ਤੇ ਤਾਂ ਇਹ ਬੈਠੇ ਆ ਨਾ। ਵੋਟਾਂ ਅਸੀਂ ਕਿਹਨਾਂ ਨੂੰ ਪਾਈਆਂ? ਭਗਵੰਤ ਮਾਨ ਜੀ ਨੂੰ, ਹਰਦੀਪ ਮੁੰਡੀਆਂ ਜੀ ਨੂੰ, ਅਮਨ ਅਰੋੜਾ ਜੀ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ। ਮੈਂ ਨਹੀਂ ਪਾਈ, ਮੈਂ ਸਾਫ਼ ਦੱਸ ਦਿਆਂ, ਠੀਕ ਹੈ। ਅਸੀਂ ਬਹੁਤ ਚੀਕ ਕੇ ਦੱਸਿਆ ਸੀ ਵੀ ਨੁਮਾਇੰਦਾ ਕਿਵੇਂ ਚੁਣੀਦਾ ਪੰਜਾਬ ਦੇ ਲੋਕੋ, ਸਿੱਖ ਲਓ, ਠੀਕ ਹੈ। ਜਿਹੜਾ ਕਬੂਤਰ ਦਿੱਲੀ ਵਾਲਿਆਂ ਦੀ ਛਤਰੀ ਤੋਂ ਉੱਡਿਆ ਉਹ ਦਿੱਲੀ ਵਾਲਿਆਂ ਦੇ ਹੀ ਬੈਠੂ, ਠੀਕ ਹੈ। ਜਿਹੜਾ ਬਾਦਲਾਂ ਦੇ ਉੱਡਿਆ ਉਹ ਬਾਦਲਾਂ ਦੇ ਪੈਰਾਂ 'ਚ ਬਹੂ, ਠੀਕ ਹੈ। ਜਿੱਦਣ ਤੁਸੀਂ ਆਪਦਾ ਕਬੂਤਰ ਉਡਾਉਣਾ ਸਿੱਖ ਗਏ ਰਲ ਕੇ ਹਲਕੇ ਵੱਲੋਂ, ਉਦਣ ਉਹ ਤੁਹਾਡਾ ਹੋਊ, ਕਿਉਂਕਿ ਉਹ ਚੋਗਾ ਵੀ ਤੁਹਾਡਾ ਖਾਊ, ਛਤਰੀ ਤੇ ਵੀ ਤੁਹਾਡੀ ਤੇ ਬੈਠੂ, ਤੇ ਗੱਲ ਵੀ ਤੁਹਾਡੀ ਕਰੂ। ਸ਼ੁਕਰੀਆ। ਇੱਕ ਵਾਰੀ ਸਮਾਂ ਤੇ ਸਥਾਨ ਦੁਹਰਾ ਦਿਓ ਤੁਸੀਂ। ਬਹੁਤ ਹੀ ਸਤਿਕਾਰ ਸਹਿਤ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਦੁਆਰਾ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਨੂੰ ਸਮਝਣਾ ਚਾਹੁੰਦੇ ਆ, ਉਹਦੇ ਫਾਇਦੇ ਸਮਝਣਾ ਚਾਹੁੰਦੇ ਆ। ਇਸ ਕਰਕੇ 8 ਤਰੀਕ ਨੂੰ 11 ਵਜੇ ਸ਼ਹਿਨਸ਼ਾਹ ਪੈਲੇਸ ਦੇ ਵਿੱਚ ਅਸੀਂ ਪੱਬਾਂ ਭਾਰ ਹੋ ਕੇ ਬਿਲਕੁਲ ਲੁਧਿਆਣੇ ਉਹਨਾਂ ਦਾ ਇੰਤਜ਼ਾਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ। ਚੱਲ